ਤੂੰ ਪਾਕਿਸਤਾਨੀ ਕਿੰਨੀਆਂ ਫਿਲਮਾਂ ਦੇਖੀਆਂ? मैं 2-3 ही देखिया होनी ਵੱਧ ਤੋਂ ਵੱਧ 4। ਫਿਰ ਤੈਨੂੰ ਖੇਤ ਸਵਾਹ ਪਤਾ ਲੱਗਣਾ ਇੱਥੇ ਦੀ ਟੈਕਨੋਲੋਜੀ ਦਾ। ਉਹ ਭੈਣ ਮੇਰੀ ਗੱਲ ਸੁਣੋ, ਟੈਕਨੋਲੋਜੀ ਹੈ ਕਿਹੜੀ ਇਹਨਾਂ ਕੋਲ? ਇੱਕ ਸ਼ਾਨ ਟੈਕਨੋਲੋਜੀ, ਠੀਕ ਹੈ, ਇੱਕ ਮੁਅੰਮਰ ਰਾਣਾ ਟੈਕਨੋਲੋਜੀ। ਨਹੀਂ ਐਕਟਰਾਂ ਦੀ ਗੱਲ ਨਾ ਕਰ, ਟੈਕਨੋਲੋਜੀ ਸਕ੍ਰਿਪਟ ਦੇ। ਮੌਲਾ ਜੱਟ ਫਿਲਮ ਵੇਖੀ ਤੂੰ? ਨਹੀਂ ਮੈਂ ਨਹੀਂ ਦੇਖੀ। ਸੁਲਤਾਨ ਰਹੀ ਮੁਸਤਫਾ ਕੁਰੈਸ਼ੀ ਸਾਹਿਬ? ਨਹੀਂ ਮੈਂ ਦੇਖਦਾ ਹੀ ਨਹੀਂ। ਫਿਰ ਤੂੰ ਵੇਖਿਆ ਕੀ ਆ? ਉਹ ਭੈਣ ਖੁਦਾ ਦਾ ਵਾਸਤਾ ਆ ਕੋਈ ਕ੍ਰੀਏਟਿਵ ਫਿਲਮਾਂ ਵਾਲੀ ਗੱਲ ਕਰੋ। ਆਹ ਕਿਹੜੀ ਗੱਲ ਆ? ਮੈਂ ਫਿਲਮਾਂ ਅਕਸਰ ਦੇਖੀਆਂ। ਮੌਲਾ ਜੱਟ ਚ ਕ੍ਰੀਏਟਿਵ ਕੁਛ ਨਹੀਂ। ਆਹੀ ਕ੍ਰੀਏਟਿਵਿਟੀ ਆ ਕਿ ਉਹਨੂੰ ਮੋਲੇ ਨੂੰ ਅਗਰ ਗੋਲੀ ਵੱਜ ਰਹੀ ਹੈ ਤੇ ਉਹ 4 ਕਿਲੋਮੀਟਰ ਦੂਰ ਜਾ ਕੇ ਬਦਲਾ ਲੈਣ ਤੁਰ ਗਿਆ, ਨਹੀਂ ਪਾਏ ਫਿਰ ਵਾਪਸ ਆ ਗਿਆ। ਤੂੰ ਵੇਖੀ ਨਹੀਂ? ਤੂੰ ਵੇਖੀ ਹੁੰਦੀ ਨਾ ਤੂੰ ਹੁਣੇ ਜ਼ਮੀਨ ਨੂੰ ਹੱਥ ਲਾ ਕੇ ਐਂ ਕਰਨਾ ਸੀ। ਨਹੀਂ ਮੈਂ ਜ਼ਮੀਨ ਨੂੰ ਹੱਥ ਲਾ ਕੇ ਐਂ ਕਰਨਾ ਸੀ। ਪਾਕਿਸਤਾਨ ਦੀ ਸਰ ਜ਼ਮੀਨ ਨੂੰ ਹੱਥ ਲਾ ਕੇ ਤੂੰ ਇੰਝ ਕਰਨਾ ਸੀ ਕਿ ਵੀ ਇਹ ਪਾਇਆ ਨਾ ਗੱਡ ਕਿੱਡੀ ਵੱਡੀ ਹੁੰਦੀ। ਗੱਡ ਆ ਜਿਹੜੀ ਗੱਡ ਜਾਂਦੀ ਨਹੀਂ, ਗੱਡਾ ਆ ਗੱਡ, ਇਹ ਫਸੀ ਹੁੰਦੀ ਆ। ਗੋਰਾ ਹੋਵੇ ਤੇ ਕਰੇਨਾ ਮੰਗਾਵੇ ਉੱਥੋਂ। ਮੁਸਤਫਾ ਕੁਰੈਸ਼ੀ ਸਾਹਿਬ ਸਿਰਫ ਉਹਨੂੰ ਕਹਿੰਦੇ ਨੇ ਇੱਕ ਢੱਗਾ, 2 ਢੱਗੇ ਹੁੰਦੇ ਨੇ, ਉਹ ਫਸ ਜਾਂਦੀ ਹੈ। ਉਹਨੂੰ ਮਾਲਕ ਨੂੰ ਕਹਿੰਦੇ ਇੱਕ ਢੱਗਾ ਖੋਲ ਦੇ। ਓਏ ਆ ਜੁੜੇ ਹੱਥ ਵੇਖੋ ਮੇਰੇ ਖੁਦਾ ਦਾ। ਯਾਰ ਤੂੰ ਪੂਰੀ ਗੱਲ ਤੇ ਸੁਣ ਲੈ, ਕ੍ਰੀਏਟਿਵਿਟੀ ਤੈਨੂੰ ਦੱਸਣ ਲੱਗਾ। ਉਹ ਇੱਕਦਮ ਐ ਝਟਕਾ ਮਾਰਦੇ, ਗੱਡ ਬਾਹਰ ਜਾਂਦੀ, ਦੂਜੇ ਪਾਸੇ ਵੇਖਦੇ ਤੇ ਸੁਲਤਾਨ ਰਹੀ ਸਾਹਿਬ ਹੁੰਦੇ। 2 ਬੰਦਿਆਂ ਨੇ ਗੱਡ ਬਾਹਰ ਕੱਢ ਦਿੱਤੀ। ਗੋਰਾ ਹੁੰਦਾ ਨਾ ਤੇ ਉਹਨੇ ਬਾਹਰੋਂ ਕਰੇਨਾ ਮੰਗਾਉਣੀਆਂ ਸੀ। ਉਹ ਭੈਣ ਮੇਰੀ ਗੱਲ ਸੁਣੋ, 21ਵੀਂ ਸਦੀ ਚੱਲ ਰਹੀ ਆ, ਤੁਸੀਂ ਢੱਗਿਆਂ ਚੋਂ ਬਾਹਰ ਨਹੀਂ ਆ ਰਹੇ, ਇਹਨਾਂ ਚੀਜ਼ਾਂ ਚੋਂ ਬਾਹਰ ਨਹੀਂ ਆ ਰਹੇ। ਉਹ ਕੋਈ ਖੁਦਾ ਦਾ ਖੌਫ ਖਾਓ। ਇਹ ਕਿਹੜੀ ਗੱਲ ਆ? ਇਹ ਕੋਈ ਲੌਜਿਕ ਆ? ਮੈਨੂੰ ਦੱਸੋ। ਗੋਰਾ ਟਰਮੀਨੇਟਰ ਬਣਾ ਰਿਹਾ, ਪ੍ਰੀਡੇਟਰ ਬਣਾ ਰਿਹਾ। ਉਹ ਟਰਮੀਨੇਟਰ ਇੱਕ ਲੋਹੇ ਦਾ ਬੰਦਾ ਜੀ, ਇੱਕ ਪਿਘਲਣ ਵਾਲਾ ਬੰਦਾ। ਉਹ ਸੱਚ ਮੰਨੀ ਯਾਰ, ਕੈਸੀ ਅਕਲ ਆ ਉਹ ਮੇਰੇ ਮੌਲਾ। ਤੇ ਇਹ ਸੱਚ ਮੰਨ ਲਈਏ ਕਿ ਉਹਨੂੰ 5 ਗੋਲੀਆਂ ਵੱਜੀਆਂ ਵਾ ਤੇ ਉਹ ਲਾਹੌਰ ਚਲਾ ਗਿਆ, ਦਾਤਾ ਸਾਹਿਬ ਹੱਥ ਲਾ ਕੇ ਉਹ ਕਹਿ ਰਿਹਾ ਕਿ ਮੈਂ ਬਦਲਾ ਲੈਣਾ। 5 ਨਹੀਂ 500 ਵੀ ਵਾਜੇ ਤਾਂ ਵੀ ਜਾਣਾ। ਬਦਲਾ ਲੈਣਾ ਉਹਨੇ, ਬਦਲਾ ਲੈਣ ਤੋਂ ਬਗੈਰ ਮਰ ਜਾਵੇ। ਦੱਸ ਉਹਦੀ ਮਤਲਬ ਕਿ ਭੈਣ ਨੂੰ ਮਾਰਿਆ ਹੋਵੇ ਜਾਂ ਮਾਂ ਨੂੰ ਮਾਰਿਆ ਹੋਵੇ, ਉਹ ਬਦਲਾ ਲੈਣ ਤੋਂ ਬਗੈਰ ਮਰ ਜਾਵੇ। ਉਹ ਭੈਣ ਨੂੰ ਵੇਖੇ ਜਾਂ 5 ਗੋਲੀਆਂ। ਤੇ ਉਹ ਮੌਤ ਦੇ ਫਰਿਸ਼ਤੇ ਨੂੰ ਕਿੱਦਾਂ ਰੋਕਦਾ ਵਾ ਕਿ ਬਈ ਮੈਂ ਬਦਲਾ ਲੈਣਾ? ਯਾਰ ਨਹੀਂ, ਹਿੰਮਤ ਹੁੰਦੀ, ਤੁਹਾਡਾ ਜਜ਼ਬਾ ਹੁੰਦਾ ਕਿ ਮੈਂ ਨਹੀਂ ਮਰਨਾ। ਲੇਕਿਨ ਮੈਨੂੰ ਦੱਸੋ ਉਸ ਤੋਂ ਇਲਾਵਾ ਕਿੰਨੀਆਂ ਫਿਲਮਾਂ ਚੰਗੀਆਂ ਉਹਨਾਂ ਦੀਆਂ? ਟਰੋਏ ਦੇਖੀ ਤੁਸੀਂ? ਗਲੈਡੀਏਟਰ ਦੇਖੀ ਤੁਸੀਂ? ਬਰੇਵ ਹਾਰਟ ਦੇਖੀ ਤੁਸੀਂ? ਮਾਇਓ ਗੁਜਰ ਦੇਖੀ ਤੂੰ? ਨਹੀਂ ਮੈਂ ਨਹੀਂ। ਅਛੂ ਦਾ ਵੈਰ ਦੇਖੀ ਤੂੰ? ਖੁਦਾ ਦਾ ਵਾਸਤਾ ਮੈਂ ਨਹੀਂ ਵੇਖਦਾ। ਉਹ ਜਾ ਕੰਮ ਕਰ, ਤੈਨੂੰ ਪਤਾ ਹੀ ਨਹੀਂ। ਉਹ ਭੈਣ ਖੁਦਾ ਦਾ ਵਾਸਤਾ। ਉਹ ਜਾ ਗੁੱਜਰ ਦਾ ਵੈਰ ਦੇਖੀ? ਬੁੱਢਾ ਗੁੱਜਰ ਦੇਖੀ? ਨਹੀਂ ਮੈਂ ਜਵਾਨ ਨਹੀਂ ਦੇਖੀ। ਤੇ ਫਿਰ ਜਦੋਂ ਤੂੰ ਜਵਾਨ ਹੀ ਨਹੀਂ ਵੇਖੀ, ਤੈਨੂੰ ਪਤਾ ਹੀ ਨਹੀਂ, ਬੁੱਢੇ ਤੱਕ ਜਾਂਦਿਆਂ ਤੂੰ ਸਮਝ ਹੀ ਨਹੀਂ ਸਕਦਾ। ਤੂੰ ਬੱਚਾ ਗੁੱਜਰ ਤੋਂ ਸ਼ੁਰੂ ਕਰ। ਸੀਰੀਅਲ ਆ ਪੂਰੀ, ਬੱਚਾ ਗੁੱਜਰ, ਜਵਾਨ ਗੁੱਜਰ, ਬੁੱਢਾ ਗੁੱਜਰ, 3 ਸੀਰੀਅਲ ਆ ਪੂਰੀ ਗੁੱਜਰਾਂ ਦੀ। ਉਹ ਦੇਖ। ਮੈਂ ਪਹਿਲੇ ਹੀ ਸਾਰਾ ਦਿਨ ਦਾ ਕੰਮ ਕਰਕੇ ਥੱਕਿਆ। ਗੁੱਜਰ ਕੀ ਪੈਦਾਇਸ਼ ਤੋਂ ਸ਼ੁਰੂ ਹੋ, ਗੁੱਜਰ ਕੀ ਪੈਦਾਇਸ਼, ਬੱਚਾ ਗੁੱਜਰ, ਥੋੜਾ ਵੱਡਾ ਗੁੱਜਰ, ਉਸ ਤੋਂ ਵੱਡਾ ਗੁੱਜਰ, ਜਵਾਨ ਗੁੱਜਰ, ਮਿਡਲ ਗੁੱਜਰ, ਜ਼ਈਫ ਗੁੱਜਰ, ਬੁੱਢਾ ਗੁੱਜਰ। ਇਹ ਪੂਰੀ ਸੀਰੀਅਲ ਆ। ਉਹ ਦੇਖ ਤੂੰ ਭੁੱਲ ਜਾਏਗਾ ਗੋਰਿਆਂ ਨੂੰ। ਭੈਣ ਤੁਸੀਂ ਕੋਈ ਚੱਜ ਦੀ ਫਿਲਮ ਐਕਸਪੈਂਡੇਬਲ ਦੇਖੀ ਤੁਸੀਂ? ਧੀ ਰਾਣੀ ਵੇਖੀ ਹੈ? ਨਹੀਂ ਮੈਂ ਵੀ ਐਕਸਪੈਂਡੇਬਲ ਨਹੀਂ ਵੇਖੀ। ਫਿਲਮ ਨੂੰ ਫਿਲਮ ਆ ਬੰਦਾ, ਕਿਹੜੇ ਬੰਦਾ ਭਾਜੀ ਸਿਆਣੇ। ਫਿਲਮ ਨੂੰ ਫਿਲਮ ਆ ਨਾ, ਫਿਰ ਜਿਵੇਂ ਜੀ ਨੂੰ ਜੀ ਨਹੀਂ ਹੁੰਦਾ, ਅੱਛਾ ਏਦਾਂ ਫਿਲਮ ਨੂੰ ਫਿਲਮ ਆ। ਤੁਸੀਂ ਅਨਡਿਸਪਿਊਟਡ ਦੇਖੀ? ਨੌਕਰ ਵੋਟੀ ਦਾ ਦੇਖੀ? ਨਹੀਂ ਉਹ ਫਿਰ ਮੈਂ ਵੀ ਉਹ ਨਹੀਂ ਦੇਖੀ। ਜੇ ਭਾਈ ਜਦੋਂ ਤੂੰ ਸਾਡੀਆਂ ਫਿਲਮਾਂ ਨਹੀਂ ਵੇਖਦਾ, ਗੋਰਾ ਕਲਚਰ ਵਸ ਗਿਆ ਤੁਹਾਡੇ ਅੰਗ ਅੰਗ ਚ। ਅੱਛਾ ਤੁਸੀਂ ਉਹ ਨਵੇਂ ਡਰਾਮੇ ਦੇਖ ਰਹੇ ਹੋ? ਕਿਹੜੇ? ਆ ਪਾਕਿਸਤਾਨੀ ਯਾਰ ਪ੍ਰਿਜ਼ਨ ਬ੍ਰੇਕ ਦੇਖ ਰਹੀ ਹੈ। 2 कौड़ी की इस 2 टके की फिल्म को मत देख। नहीं इस 2 टके की औरत के लिए आप मुझे 50 मिलियन दे रहे हैं। किड्डा वड्डा डायलॉग जा पूरी इंडिया दी अंग्रेज़ां दी हिस्टरी कढ ला, एडा वड्डा डायलॉग नहीं तेन लभना। पर मैं कहना वा कि गोरा देखो कितना क्रिएटिव वर्क कर रहा उन्हां दी फिल्म। गोरे ने इत्थों सिੱਖਿਆ। गोरे दे डायरैक्टर बह के रात ਨੂੰ ਸਾਡੀ ਫਿਲਮ ਲਾ ਕੇ ਸਿਰਫ ਵੇਖਦੇ ਆ ਕਿ ਯਾਰ ਇਹ ਕਿੱਦਾਂ ਸ਼ੂਟ ਕਰ ਲੈਂਦੇ ਆ। ਬਈ ਤੁਸੀਂ ਧੋਤੀ ਪਾ ਕੇ ਕਿੱਦਾਂ ਚੌਥੀ ਮੰਜ਼ਲ ਤੇ ਛਾਲ ਮਾਰ ਲੈਂਦੇ। ਗੋਰਾ ਪਾਗਲ ਹੋ ਗਿਆ। ਤੁਸੀਂ ਕਹੋ ਇਹ ਧੋਤੀ ਵਾਲੇ ਆਈਡੀਆ ਤੋਂ ਉਹਨਾਂ ਨੇ ਸਪਾਈਡਰਮੈਨ ਲੈ ਲਿਆ। ਐ ਤੇਰੀ ਗੱਲ ਫੜਿਆ ਆ ਗਿਆ ਨਾ ਤੂੰ ਆਪੇ। ਪਰ ਉਹ ਸਿਰਫ ਥੋੜੀ ਜਿਹੀ ਗੱਲ ਨੂੰ ਨਾ ਜ਼ਰਾ ਵਾਜ਼ਿਆ ਕਰ ਦਿੰਦੇ। ਗੋਰਿਆਂ ਦੇ ਡਾਇਰੈਕਟਰ ਆ ਮਿਲ ਗਿਬਸਨ ਹੋਰ ਉਹਨਾਂ ਦੇ ਡਾਇਰੈਕਟਰ ਜਿਹੜੇ 1-2 ਤੈਨੂੰ ਨਾਂ ਯਾਦ ਹੋਣੇ ਵਾਵਾ, ਇਹ ਰਾਤ ਨੂੰ ਬਹਿ ਕੇ ਸਿਰਫ ਅਛੂ ਦਾ ਵੈਰ ਦੇਖਦੇ ਆ। ਇਹ ਦੇਖਦੇ ਆ ਕਿ ਯਾਰ ਕਿੰਨੀ ਪੁਰਾਣੀ ਲੜਾਈ ਕਿਉਂ ਚੱਲ ਰਹੀ। ਇੱਕ ਪਿਸਤੌਲ ਦੇ ਨਾਲ 2500 ਬੰਦਾ ਕਿੱਦਾਂ ਮਰ ਸਕਦਾ। ਉਹ ਪਾਕਿਸਤਾਨ ਨੂੰ ਕਹਿੰਦੇ ਆ ਕਿ ਸਾਨੂੰ ਇਹ ਪਿਸਤੌਲ ਦੇ ਦਿਓ, ਇਹਦਾ ਮੈਗਜ਼ੀਨ ਹੀ ਦਿਖਾ ਦਿਓ ਕਿੱਥੇ ਆ। ਇਹ ਬਦਦੁਆਵਾਂ ਨਹੀਂ ਮਾਰਦੇ ਹੋਣੇ ਫਿਰ। ਪਰ ਤੈਨੂੰ ਪਤਾ ਹੀ ਨਹੀਂ ਪਾਕਿਸਤਾਨੀ। ਤੁਸੀਂ ਖੁਦਾ ਦਾ ਚੂੜੀਆਂ ਫਿਲਮ ਵੇਖ, ਚੂੜੀਆਂ ਫਿਲਮ ਦੇ ਐਂਡ ਤੇ ਸ਼ਫਕਤ ਰਾਣਾ ਕੌਣ ਨੇ? ਸ਼ਫਕਤ ਚੀਮਾ ਸਾਹਿਬ। ਉਹ ਘਰੋਂ ਨਿਕਲਦੇ ਜਦੋਂ ਉਹਨਾਂ ਨੂੰ ਪਹਿਲੀ ਗੋਲੀ ਵੱਜਦੀ ਹੈ, ਗੋਲੀਆਂ ਖਾਂਦੇ 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 ਫਿਰ ਉਹਨਾਂ ਨੇ ਡਾਇਰੈਕਟਰ ਦੀ ਸੋਚ ਚੈੱਕ ਕਰ। ਉਹਨੇ ਕਿਹਾ ਸ਼ਫਕਤ ਚੀਮੇ ਨੂੰ ਤਾਂ ਗੋਲੀ ਵੱਜ ਹੀ ਗਈ, ਇਹਨੇ ਤਾਂ ਮਰਨਾ ਹੀ ਮਰਨਾ, ਬਾਕੀਆਂ ਨੂੰ ਬਚਾਓ। ਹੁਣ ਜਿਹਨੂੰ ਗੋਲੀ ਵੱਜਣ ਲੱਗਦੀ ਆ ਸ਼ਫਕਤ ਚੀਮਾ ਸਾਹਿਬ ਅੱਗੇ ਆ ਜਾਂਦੇ, ਜਿਹਨੂੰ ਗੋਲੀ ਵੱਜਦੀ ਸ਼ਫਕਤ ਚੀਮਾ ਸਾਹਿਬ ਅੱਗੇ। ਕ੍ਰੀਏਟੀਵਿਟੀ ਕਿੱਥੇ ਆ? ਸਾਰਿਆਂ ਦੀਆਂ ਗੋਲੀਆਂ ਆਪ ਖਾ ਕੇ ਸਾਰੇ ਕੁੰਬੇ ਨੂੰ ਬਚਾ ਕੇ
ਮੁਸਲਮ ਉਮਾ ਨੂੰ ਬਚਾ ਕੇ ਸਾਰੇ ਲੋਕਾਂ ਨੂੰ ਬਚਾ ਕੇ ਐਂਡ ਤੇ ਆਪ ਮਰਦੇ, ਉਹ ਵੀ ਵਸੂਤਾ ਕਰਕੇ ਪਾਣੀ ਪੂਣੀ ਪੀ ਕੇ ਮੇਰਾ ਹਾਲ ਕੋਈ ਲੁੱਡੋ ਦੀ ਵੀ 1-2 ਗੇਮਾਂ ਖੇਡ ਕੇ। ਇਹਦੇ ਚ ਕ੍ਰੀਏਟੀਵਿਟੀ ਕਿੱਥੇ ਆ? ਉਹ ਤੈਨੂੰ ਇਹਦੇ ਚ ਕ੍ਰੀਏਟੀਵਿਟੀ ਨਹੀਂ ਨਜ਼ਰ ਆ ਰਹੀ? ਨਹੀਂ ਕ੍ਰੀਏਟੀਵਿਟੀ ਨਹੀਂ, ਉਹਦਾ 1 ਗੋਲੀ ਵੱਜੇ ਬੰਦਾ ਮਰ ਨਹੀਂ ਜਾਂਦਾ। ਉਹ ਭਾਵੇਂ 2,500 ਗੋਲੀਆਂ ਵੱਜੀਆਂ, ਫਿਰ ਐਂਡ ਤੇ ਉਹ ਸਾਰਿਆਂ ਨੂੰ ਪਿਆਰ ਪਿਉਰ ਦੇ ਕੇ ਇਜਾਜ਼ਤ ਲੈ ਕੇ ਮਰੇ। ਬੜੀ ਮੁਸ਼ਕਲ ਉਹਨਾਂ ਨੇ ਕਿਹਾ ਕਿ ਸਰਕਾਰ ਬਸ ਕਰੋ ਹੁਣ, ਉਹਨਾਂ ਨੇ ਕਿਹਾ ਓਕੇ ਯਾਰ, ਉਹ ਫਿਰ ਡਿੱਗ ਕੇ ਮਰ ਜਾਂਦੇ। ਉਹ ਖੁਦਾ ਦਾ ਵਾਸਤਾ ਭਾਵੇਂ ਪਤਾ ਨਹੀਂ ਕੀ ਤੁਸੀਂ ਟਰਮੀਨੇਟਰ 2 ਸਪਾਈਡਰਮੈਨ ਇਦਾਂ ਹੁੰਦਾ ਵਾ ਵੀ ਸਪਾਈਡਰਮੈਨ ਬਣ ਕੇ ਤੇ ਪੂਰੀ ਕੰਧ ਚੜ ਗਿਆ ਕਰਕੇ। ਨਹੀਂ ਤੇ ਇਦਾਂ ਹੁੰਦਾ ਵਾ ਕਿ ਇੱਕ ਕੁਹਾੜੀ ਨਾਲ 22 24 500 150 250 ਜਿੰਨੇ ਦਿਲ ਕਰਦਾ ਬੰਦੇ ਮਾਰੀ ਜਾਂਦਾ। ਹਾਂ ਇਹ ਤੇਰੀ ਹਿੰਮਤ ਆ, ਤੂੰ ਥੋੜੇ ਥੋੜੇ ਕਰਕੇ ਰੋਜ਼ ਦੇ 2-2 ਮਾਰੀ ਜਾ, ਭਾਵੇਂ 250 ਮਾਰ ਲਾ। ਆਓ ਇਹ ਤੇ ਤੇਰਾ ਆਪਣਾ ਕੰਮ ਆ ਨਾ, ਤੂੰ ਥੱਕ ਜਾਣਾ ਤੂੰ ਬਹਿ ਜਾ, ਉੱਠ ਕੇ ਫੇਰ ਮਾਰ ਲਾ ਯਾਰ ਭੈਣ ਕੋ ਖੁਦਾ। ਇਹ ਕਿਹੜੀ ਗੱਲ ਆ? ਸਪਾਈਡਰਮੈਨ ਪੂਰੀ ਟ੍ਰੇਨ ਰੋਕਤੀ, ਉਹ ਮੇਰੇ ਮੌਲਾ ਕਿੰਨਾ ਟ੍ਰੇਨ ਦਾ ਵਜ਼ਨ ਹੁੰਦਾ, ਬੰਦਾ ਰੋਕ ਸਕਦਾ? ਇੱਕ ਇੱਧਰ ਜਾਲਾ ਮਾਰਿਆ, ਇੱਕ ਇੱਧਰ ਬਾਰੀ ਤੇ ਜਾਲਾ। ਪਹਿਲੀ ਤੇ ਗੱਲ ਹੈ ਜਿੱਥੇ ਉਹ ਜਾਲੇ ਵੱਜੇ ਆ ਉਹ ਬਾਰੀਆਂ ਬੂਰੀਆਂ ਨਹੀਂ ਬਾਹਰ ਆਈਆਂ, ਟ੍ਰੇਨ ਰੋਕਤੀ ਉਹਨੇ। ਉਹ ਗੱਲ ਤੇ ਸੁਣੋ, ਉਹ ਚ ਚਲੋ ਫੇਰ ਇੱਕ ਨਜ਼ਰ ਆਇਆ ਨਾ ਕਿ ਉਹਨੂੰ ਇੱਕ ਮੱਕੜੀ ਲੜੀ ਤੇ ਉਹਦੇ ਅੰਦਰ ਸਲਾਹੀਅਤਾਂ ਆ ਗਈਆਂ। ਉਹ ਤੁਸੀਂ ਮੇਰੀ ਗੱਲ ਸੁਣੋ, ਉਹ ਵਡੇਰਾ ਗੁੱਜਰ ਦੇਖੀ? ਉਹ ਵਡੇਰਾ ਦੇਖੀ ਤੁਸੀਂ ਫਿਲਮ ਮੁਸਤਫਾ ਕੁਰੈਸ਼ੀ ਸਾਹਿਬ ਦੀ? ਦੇਖੀ? ਉਹ ਕੁਛ ਵੀ ਨਹੀਂ ਆ, ਟ੍ਰੇਨ ਦਾ ਉਹ ਜ਼ੋਰ ਲਾਈ ਜਾ ਰਿਹਾ, ਅੱਗੇ ਖਲੋ ਕੇ ਇੱਕ ਹੱਥ ਨਾਲ ਟ੍ਰੇਨ ਰੋਕਤੀ। ਇਹ ਚ ਕੀ ਹੈ ਮੈਨੂੰ ਦੱਸੋ? ਜੇ ਤੁਹਾਡਾ ਮੁਸਤਫਾ ਕੁਰੈਸ਼ੀ ਸਾਹਿਬ ਇਹ ਕਰ ਸਕਦੇ ਆ ਤੇ ਸਾਡਾ ਸਪਾਈਡਰਮੈਨ ਗਲਤ ਹੋ ਗਿਆ? ਕੁਰੈਸ਼ੀ ਸਾਹਿਬ ਨੇ ਨਹੀਂ ਕੀਤਾ, ਉਹਨਾਂ ਨੇ ਪਹਿਲੇ ਮੁੱਕਮਕਾ ਟ੍ਰੇਨ ਦੇ ਡਰਾਈਵਰ ਨਾਲ ਕੀਤਾ ਸੀ ਕਿ ਵੀ ਮੈਂ ਇਦਾਂ ਹੱਥ ਰੱਖਾਂਗਾ, ਤੂੰ ਐਵੇਂ ਨਾ ਧੱਕੇ ਨਾਲ ਕਰੀ ਜੀ, ਚਲਾਈ ਨਾ। ਸਹੀ ਹੈ। ਬਾਹਮੀ ਤਾਲੁਕਾਤ ਦੀ ਵਜ੍ਹਾ ਤੋਂ ਰੁਕੀ ਤੂੰ ਨਾ ਮੰਨ, ਉਹ ਟ੍ਰੇਨ ਮੁਸਤਫਾ ਸਾਹਿਬ ਨੇ ਬਾਹਮੀ ਤਾਲੁਕਾਤ ਨਾਲ ਰੋਕੀ ਹੈ। ਤੁਹਾਡੇ ਸਪਾਈਡਰਮੈਨ ਦੇ ਅੱਗੇ ਖਲੋ ਕੇ ਪੂਰੀ ਟ੍ਰੇਨ ਰੋਕ ਲਈ, ਅੱਲਾ ਮਾਫੀ। ਔਰ ਟਰਮੀਨੇਟਰ 2 ਇੱਕ ਲੋਹੇ ਦਾ ਵਾ, ਇੱਕ ਪਿਘਲੀ ਜਾਂਦਾ, ਉਹ ਫਿਰ ਉੱਠੀ ਜਾਂਦਾ, ਪਿਘਲੀ ਜਾਂਦਾ। ਫਿਰ ਫਰਕ ਕੀ ਤੁਹਾਡੀਆਂ ਸਾਡੀਆਂ ਫਿਲਮ? ਸਾਡੀ ਫਿਲਮ 250 ਗੋਲੀ ਵੱਜਦੀ, ਬੰਦਾ ਨਹੀਂ ਮਰਦਾ। ਜਿਹੜੀ ਤੂੰ ਕਹਿ ਰਿਹਾ ਉਹਦੇ ਚ ਪੂਰਾ ਬੰਦਾ ਪਿਘਲ ਜਾਂਦਾ, ਫਿਰ ਉੱਠ ਕੇ ਖਲੋ ਜਾਂਦਾ। ਅੱਛਾ ਫਿਰ ਮੈਨੂੰ ਇਹ ਦੱਸ ਵੀ ਟਰਮੀਨੇਟਰ 2 ਚ ਵਿਲਨ ਜੋ ਪਿਘਲ ਗਿਆ, ਅੱਛਾ ਵਿਲਨ ਤੇ ਦੁਬਾਰਾ ਬਣ ਗਿਆ, ਉਹਦਾ ਪੈਂਟ ਕੋਟ ਵੀ ਉਦਾਂ ਹੀ ਬਣ ਜਾਂਦਾ ਤਾਂ ਸਹੀ ਆ। ਜਿਹੜਾ ਮੈਂ ਛੋੜੂ ਵੇਖੋ ਯਾਰ, ਤੋਬਾ ਅਸਤਗਫਿਰੁੱਲਾਹ। ਡਾਇਰੈਕਟਰ ਕ੍ਰੀਏਟਿਵ ਸੀ, ਉਹਨਾਂ ਨੇ ਕਿਹਾ ਕੱਲਾ ਬੰਦਾ ਬਣਾਵਾਂਗਾ, ਹੋਰ ਨੰਗਾ ਵੀ ਨਹੀਂ ਜਾਂਦਾ। ਜਿਹੜੀ ਕੀ ਇਹਨੂੰ ਕਹਿੰਦੇ ਇਨਸਪੀਰੇਸ਼ਨ, ਜਿਹੜੀ ਕਿਸੇ ਤੋਂ ਲੈਂਦੇ, ਕੀ ਇਹਨੂੰ ਕਹਿੰਦੇ? ਹਾਂ ਇਨਸਪੀਰੇਸ਼ਨ। ਇਹ ਸਾਰੀ ਉਹ ਗੋਰੇ ਸਾਡੀਆਂ ਪੰਜਾਬੀ ਫਿਲਮਾਂ ਤੋਂ ਲੈਂਦੇ। ਉਹ ਖੁਦਾ, ਉਹਨਾਂ ਨੇ ਮੌਲਾ ਜੱਟ ਤੋਂ ਲਈ। ਉਹਨਾਂ ਨੇ ਕਿਹਾ ਯਾਰ ਇਹ ਗੱਡ ਫਸੀ। ਉਹਨੇ ਕਿਹਾ ਇੰਨਾ ਮਤਲਬ ਵਿਲਨ ਦਿਖਾਇਆ ਉਹਨਾਂ ਨੇ। ਮੁਸਤਫਾ ਕੁਰੈਸ਼ੀ ਸਾਹਿਬ ਦੁਨੀਆ ਨੂੰ ਕਹਿੰਦੇ ਫਿਰਦੇ ਯਾਰ ਮੈਨੂੰ ਅੱਲਾ ਮੀਆਂ ਕੋਈ ਦੁਸ਼ਮਣ ਐਸਾ ਟਕਰਾ ਦੇ ਜਿਹੜਾ ਮੇਰੇ ਫੱਟ ਲਾਵੇ, ਜਿਹੜਾ ਮੇਰੇ ਚੀਰੇ ਪਾਵੇ, ਮੇਰੇ ਖੂਨ ਕੱਢੇ, ਮੈਂ ਸਕੂਨ ਦੀ ਨੀਂਦ ਸੋਵਾਂ। ਉਹਨਾਂ ਨੂੰ ਦੁਸ਼ਮਣ ਨਹੀਂ ਲੱਭਦਾ। ਫਿਰ ਉਹਨਾਂ ਨੂੰ ਸੁਲਤਾਨ ਰਈ ਸਾਹਿਬ ਮਿਲਦੇ ਆ। ਵੇਖ ਸਮਝ ਆ ਰਹੀ ਨਾ, ਇੰਟਰਸਟਿੰਗ ਹੋ ਰਹੀ ਨਾ। ਹੁਣ ਤੂੰ ਅੱਜ ਜਾ ਕੇ ਵੇਖਣੀ, ਉੱਤੋਂ ਤੂੰ ਮੁਨਾਫਕ ਹੋਇਆ, ਲੇਕਿਨ ਤੂੰ ਘਰ ਜਾ ਕੇ ਮੌਲਾ ਜੱਟ ਜ਼ਰੂਰ ਵੇਖਣੀ। ਮੈਨੂੰ ਤੇਰੀ ਸ਼ਕਲ ਦੱਸ ਰਹੀ ਜੋ ਜਾਂਦੀਆਂ ਝੂਠੀਆਂ ਇੰਗਲਿਸ਼ ਫਿਲਮਾਂ, ਮਾਫੀ ਦੇ ਮੈਨੂੰ। ਉਹ ਭੈਣ ਮੇਰੀ ਗੱਲ ਸੁਣੋ। ਅੱਛਾ ਚਲੋ, ਤੁਹਾਡੇ ਝੂਠ ਦੇ ਤੇ ਸਿਰ ਪੈਰ ਹੀ ਨਹੀਂ ਹੁੰਦੇ। ਤੁਸੀਂ ਮਾਸਕ ਮੂਵੀ ਦੇਖੀ? ਅੱਛਾ ਉਹਦੇ ਪਿੱਛੇ ਦੇਖੋ ਮਾਸਕ ਮਿਲਦਾ, ਉਹ ਚ ਕਿੱਡੀਆਂ ਸਲਾਹੀਅਤਾਂ ਆ ਜਾਂਦੀਆਂ, ਲੇਕਿਨ ਉਹਦੇ ਪਿੱਛੇ ਰੀਜ਼ਨ ਆ। ਉਹ ਰੀਜ਼ਨ ਆ ਵਾ ਕਿ ਉਹਨੂੰ ਇੱਕ ਮਾਸਕ ਲੱਭਿਆ, ਉਹ ਚ ਕੋਈ ਜਾਦੂਈ ਤਾਕਤ ਆ। ਉਹ ਮੈਨੂੰ ਦੱਸੋ, ਜਿਹਨੇ ਟ੍ਰੇਨ ਰੋਕਤੀ ਆ, ਕੋਈ ਦਿਖਾ ਹੀ ਨਹੀਂ ਰਿਹਾ ਉਹਨੇ ਕਾਹਤੋਂ ਰੋਕਤੀ? ਕੀ ਸੀ ਉਹਦੇ ਕੋ? ਕੀ ਉਹ ਕੋ ਪਟਰੀਆਂ ਦੀ ਚਾਬੀ ਸੀ ਉਹਦੇ ਕੋ? ਮੁਸਤਫਾ ਕੁਰੈਸ਼ੀ ਸਾਹਿਬ ਕੋ ਯਾਰ ਉਹਨੇ ਰੋਕੀ ਆ। ਉਹ ਸ਼ੁਗਰ ਲੱਗਾ ਸੀ ਡਰਾਈਵਰ ਨਾਲ। ਕੀ ਮਸਲਾ? ਉਹ ਡਰਾਈਵਰ ਨੂੰ ਉਹਨੇ ਕਿਹਾ ਸਿਗਰਟ ਦੇ, ਉਹਨੇ ਕਿਹਾ ਹੈ ਨਹੀਂ। ਉਹਨੇ ਕਿਹਾ ਜੇ ਤੂੰ ਸਿਗਰਟ ਨਹੀਂ ਦੇਂਗਾ ਤੂੰ ਮੈਨੂੰ ਜਾ ਕੇ ਦਿਖਾ। ਔਰ ਡਰਾਈਵਰ ਨੇ 2-4 ਰੇਸਾਂ ਮਾਰੀਆਂ, ਉਹਨੇ ਕਿਹਾ ਥੱਲੇ ਨਾ ਆ ਜੇ। ਯਾਰ ਲੈਤਾ ਕੁਰੈਸ਼ੀ ਸਾਹਿਬ ਸਾਈਡ ਤੇ ਹੋ ਗਏ, ਉਹ ਚਲਾ ਗਿਆ। ਮੈਂ ਹਿਸਾਬ ਲਾਇਆ ਕਿ ਤੂੰ ਮੈਨੂੰ ਦੱਸ, ਦਿਮਾਸਕ ਦਾ ਇਹ ਮਾਸਕ ਲੱਭਾ, ਉਹਨੇ ਪਾ ਲਿਆ, ਉਹਦੇ ਤੇ ਸ਼ਕਤੀਆਂ ਆ ਗਈਆਂ। ਇਹ ਕਹਾਣੀਆਂ ਨਹੀਂ, ਇਹ ਡਰਾਮਾ ਹੈ। ਤੇ ਸਾਰੀ ਫਿਲਮਾਂ ਕਹਾਣੀਆਂ ਹੁੰਦੀਆਂ। ਗੱਲ ਇਹ ਆ ਕਿ ਗੋਰਾ ਐਡੀ ਅੱਛੇ ਤਰੀਕੇ ਦੇ ਨਾਲ ਫਿਲਮਾਉਂਦਾ ਵਾ ਕਿ ਤੇਰੇ ਵਰਗੇ ਸਿਆਣੇ ਬਿਆਣੇ ਬੰਦੇ ਵੀ ਉਹਦੇ ਚ ਇਨਵਾਲਵ ਹੋ ਜਾਂਦੇ। ਅੱਛਾ ਓਏ ਗੁੱਜਰ, ਬੁੱਢਾ ਗੁੱਜਰ ਵੇਖ, ਆਪਣਾ ਕਲਚਰ ਵੇਖ, ਧੋਤੀਆਂ ਵੇਖ, ਬੜੈਣਾ ਵੇਖ, ਠੀਕ ਆ, ਗੋਹੇ ਵਾਲੀਆਂ ਕੰਧਾਂ ਪਾਥੀਆਂ ਲੱਗੀਆਂ ਵਾਲੀਆਂ ਫਿਲਮਾਂ ਵੇਖ, ਤੈਨੂੰ ਆਪਣੇ ਬਾਓ ਜਦਾਦ ਯਾਦ ਆਉਣ। ਮੈਨੂੰ ਯਾਦ ਆ ਗਏ। ਅੱਲਾ ਮਾਫੀ ਦੇਵੇ, ਕੋਈ ਬ੍ਰਿਟਿਸ਼ ਫੈਮਿਲੀ ਦਾ ਨਹੀਂ ਹੈਗਾ। ਤੁਸੀਂ ਜਿੱਦਾਂ ਮੈਨੂੰ ਦੱਸ ਰਹੇ, ਮੈਨੂੰ ਉਦਾਂ ਹੀ ਯਾਦ ਆ ਗਏ। ਹਾਂ 4 ਇੰਗਲਿਸ਼ ਫਿਲਮਾਂ ਵੇਖ ਲਈਆਂ ਤੇ ਤੂੰ ਐਵੇਂ ਹੁਣ ਮੈਨੂੰ ਕਹਿ ਲੈ ਪਾਇਆ ਨਾ ਵੀ ਰਾਤੀ ਸੁੱਤੇ ਉੱਠ ਕੇ ਆ ਗਏ ਹੁਣ ਤੁਸੀਂ। ਯਾਰ ਤੂੰ ਮਾਈਓ ਗੁੱਜਰ ਦੇਖੀ? ਯਾਰ ਮੈਂ ਆਪਣਾ ਕੰਮ ਵੇਖਾਂ ਕਿ ਮਾਈਓ ਗੁੱਜਰ ਵੇਖਾਂ? ਯਾਰ ਤੂੰ ਆਪਣੀ ਸ਼ਕਲ ਕਦੀ ਵੇਖੀ? ਉਹਨਾਂ ਦੀਆਂ ਫਿਲਮਾਂ ਨਾ ਕਈ ਬੜੀਆਂ ਅੱਛੀਆਂ। ਤੁਸੀਂ ਪਰਫਿਊਮ ਦੇਖੀ? ਪਰਫਿਊਮ ਮੈਂ 5-6 ਦੇਖੀਆਂ, ਮੈਂ ਰੋਜ਼ ਵੇਖਦਾ, ਮੇਰੇ ਸ਼ੀਸ਼ੇ ਦੇ ਅੱਗੇ ਪਈਆਂ ਹਨ। ਉਹ ਫਿਲਮ ਦੀ ਗੱਲ ਕਰ ਰਹੇ ਆ ਭਾਈ। ਪਰਫਿਊਮ ਫਿਲਮ? ਹਾਂ ਪਰਫਿਊਮ ਫਿਲਮ ਆ ਮੈਂ ਦੇਖੀ ਆ। ਅਤੇ ਕਿੱਡੀ ਅੱਛੀ ਫਿਲਮ ਆ। ਉਹ ਜਿਹਦੇ ਚ ਮੋਟਰਸਾਈਕਲ ਨਸਾਉਂਦਾ ਮੁੰਡਾ ਰੇਸਾਂ ਵਾਲੀ। ਉਹ ਯਾਰ ਖੁਦਾ ਦਾ ਵਾਸਤਾ, ਉਹ ਕਿਤੇ 12ਵੀਂ 14ਵੀਂ ਸਦੀ ਤੇ ਬਣੀ ਆ। ਉਹ ਜਿਹ ਚੋਂ ਖੁਸ਼ਬੂਆਂ ਦਾ ਮਾਸਟਰ ਹੁੰਦਾ ਵਾ। ਲਓ ਆ ਨਾਲ ਨਵੀਂ ਗੱਲ ਸੁਣ ਲਓ। ਨਵੀਂ ਕੀ ਸੁਣ? ਖੁਸ਼ਬੂਆਂ ਦਾ ਮਾਸਟਰ ਹੁੰਦਾ।
ਉਹ ਚ ਕੀ ਹੈ ਜੀ? ਉਹਦੇ 'ਚ ਕੁਛ ਵੀ ਨਹੀਂ ਹੈ। ਉਹ ਮੁੰਡੇ 'ਚ ਸਲਾਹੀਅਤ ਹੁੰਦੀ ਹੈ ਕਿ ਉਹ ਬੜੀ ਅੱਛੀ ਖੁਸ਼ਬੂ ਸੁੰਘ ਸਕਦਾ ਔਰ ਸੁੰਘ ਕੇ ਉਹਦੇ ਮੁਤਾਬਕ ਐਸੀ ਖੁਸ਼ਬੂ ਬਣਾ ਸਕਦਾ ਹੁੰਦਾ ਉਹ ਕਿ ਜਿਹਦੇ ਨਾਲ ਉਹ ਦੁਨੀਆ ਦੀ ਸੋਚ ਨੂੰ ਵੀ ਕਾਬੂ ਕਰ ਲਓ ਜੀ, ਇੰਨੀ ਕੁ ਗੱਲ ਤੋਂ ਗੋਰਾ ਤੇਰੇ ਵਰਗੇ ਸਿਆਣੇ ਬੜੇ ਬੰਦੇ ਨੂੰ 1.5 ਘੰਟਾ ਬੰਨੀ ਰੱਖਦਾ। ਤੇ ਸਹੀ ਹੈ ਨਾ, ਔਰ ਤੁਹਾਡੀ ਉਦਾਂ ਦੀ ਅਕਲ ਆ। ਤੁਸੀਂ ਤੇ ਕੱਲੇ ਆ ਪਾਕਿਸਤਾਨੀ ਫਿਲਮਾਂ ਦੇਖ ਤੈਨੂੰ ਪਤਾ ਲੱਗੇ ਕੀ ਵੇਖ। ਮਾਜੂ ਹਾਂ, ਮਾਜੂ ਫਿਲਮ ਇਹਦਾ ਨਾਮ ਹੀ ਨਹੀਂ ਠੀਕ ਤੇ ਮੈਂ ਫਿਲਮ ਕਿੱਦਾਂ ਦੇਖ ਲਾਂ ਯਾਰ? ਤੂੰ ਪਤਾ ਨਹੀਂ ਯਾਰ, ਤੈਨੂੰ ਨਹੀਂ ਸਮਝ ਆਉਣੀ। ਉਹ ਯਾਰ ਭੈਣ ਐਵੇਂ ਆਪਣੀ ਕਿਹੜਾ ਸੁਲਤਾਨ ਰਈ ਸਾਹਿਬ ਦੀ ਇੱਕ ਫਿਲਮ ਵੇਖ, ਉਹ ਸਹਿਰਾ ਦੇ ਵਿੱਚ ਨਾ ਸੁਲਤਾਨ ਰਈ ਸਾਹਿਬ ਦੀ ਐਂਟਰੀ ਆ, ਸੇਫ ਅਲਮਾਰੀ ਡਿੱਗਦੀ ਉੱਤੋਂ, ਪੂਰੀ ਸੇਫ ਅਲਮਾਰੀ ਤੇ ਇੰਜ ਸੇਫ ਅਲਮਾਰੀ ਖੋਲਦੀ ਵਿੱਚੋਂ ਰਾਈ ਸਾਹਿਬ ਨਿਕਲਦੇ ਨੇ। ਅੱਛਾ, ਐਂਟਰੀ ਇਹਨੂੰ ਕਹਿੰਦੇ ਹੀਰੋ ਦੀ ਐਂਟਰੀ ਸੇਫ ਅਲਮਾਰੀ ਚੋਂ। ਹਾਂ, ਸੇਫ ਅਲਮਾਰੀ। ਅੱਛਾ ਭੈਣ, ਆਪਾਂ ਫਿਲਮਾਂ ਦੀ ਗੱਲ ਬੰਦ ਕਰਦੇ ਹਾਂ। ਤੁਸੀਂ ਜਾ ਕੇ ਟਰਾਏ ਵੇਖਣਾ। ਟਰਾਏ ਬੜੀ ਅੱਛੀ। ਟਰਾਏ? ਹਾਂ, ਟਰਾਏ। ਮੈਂ ਟਰਾਏ ਵੇਖਦਾ ਨਾ ਜਾ ਕੇ। ਤੂੰ ਵੈਸ਼ੀ ਗੁੱਜਰ ਦੇਖ। ਉਹ ਭੈਣ, ਵੈਸ਼ੀ ਗੁੱਜਰ ਟਰਾਏ ਦਾ ਕੀ ਮੁਕਾਬਲਾ? ਮੈਨੂੰ ਇੱਕ ਗੱਲ ਦੱਸੋ, ਉਹ ਕੋਈ ਹੋਰ ਫਿਲਮ ਆ? ਉਹ ਪੂਰੀ ਕ੍ਰੀਏਟੀਵਿਟੀ, ਇੱਕ ਸਟੋਰੀ ਹੈ, ਇੱਕ ਤਾਰੀਖ ਤੇ ਬਣੀ ਆ। ਤੇ ਵੈਸ਼ੀ ਗੁੱਜਰ ਮੈਨੂੰ ਦੱਸੋ ਉਹ 'ਚ ਕੀ ਸਟੋਰੀ ਆ? ਵੈਸ਼ੀ ਗੁੱਜਰ ਵੇਖ, ਉਹਦੇ 'ਚ ਵੀ ਕਦਮ ਕਦਮ ਤੇ ਟੈਕਨੀਕਲ ਤੇ ਪਾਗਲ ਹੋ ਜਾਏਗਾ ਤੂੰ। ਤੇਰੀ ਜ਼ਿੰਦਗੀ ਬਣ ਜਾਏਗੀ, ਤੈਨੂੰ ਜੀਣਾ ਆ ਜਾਏਗਾ। ਜਿੱਦਣ ਤੂੰ ਪਾਕਿਸਤਾਨੀ ਫਿਲਮ ਦੀ ਟੈਕਨੀਕ ਸਮਝ ਗਿਆ ਨਾ, ਉਦੋਂ ਤੈਨੂੰ ਪਤਾ ਲੱਗ ਜਾਏਗਾ। ਤੂੰ ਕਹਿਣਾ ਯਾਰ ਇੱਥੋਂ ਆਈਡੀਏ ਚੁੱਕਦੇ ਨੇ ਸਾਰੇ। ਆ ਟਰਾਏ ਦੇ, ਵਰਾਏ ਦੇ, ਡਿਸਪਰੈਡੋ ਜਿਹੜੀ ਉਹਨਾਂ ਦੀ ਡਿਸਪਰਾਡੋ ਐਡੀ ਅੱਛੀ ਮੂਵੀ। ਹੁਣ ਇਹਦੇ ਬਾਰੇ 'ਚ ਨਾ ਕੋਈ ਪੁੱਠੀ ਸਿੱਧੀ ਗੱਲ ਉਹ ਵੈਸ਼ੀ ਗੁੱਜਰ ਜੋ ਆਈਡੀਆ ਨਿਕਲਿਆ। ਉਹ ਯਾਰ ਖੁਦਾ ਦਾ ਵਾਹ। ਉਹ ਯਾਰ ਉਹ ਪਿਸਤੌਲ ਹੱਥ ਫੜ ਕੇ ਲਿਆਉਂਦਾ ਤੁਹਾਡੇ ਵੈਸ਼ੀ ਗੁੱਜਰ ਓਏ ਉਹ ਪਿਸਤੌਲ ਹੱਥ ਫੜ ਕੇ ਲਿਆਉਂਦਾ ਵਾ। ਉਹ ਡਿਸਪਰੈਡੋ ਦੇ ਵਿੱਚ ਉਹ ਗਿਟਾਰ ਵਾਲੇ ਬੈਗ 'ਚ ਪਾ ਲਿਆਉਂਦਾ। ਇੰਨਾ ਫਰਕ ਆ। ਇਹਨਾਂ ਦੇ ਮਿਊਜ਼ਿਕ ਜ਼ਰਾ ਤਬਲੇ ਢੋਲਕ ਵਾਲੇ ਚੱਲਦੇ ਆ, ਉਹਨਾਂ ਦੇ ਜਿਹੜੇ ਮਿਊਜ਼ਿਕ ਆ ਉਹ ਜ਼ਰਾ ਬੇਸ ਗਿਟਾਰਾਂ ਪਾ ਲੈਂਦੇ। ਇੰਨਾ ਫਰਕ ਆ। ਉਹ ਤੇਰੇ ਵਰਗੇ ਬੇਵਕੂਫ ਉਹਨਾਂ ਨੇ ਮਗਰ ਲਾਏ ਬਸ। ਤੇ ਤੁਸੀਂ ਤੇ PhD ਕੀਤੀ ਫਿਲਮਾਂ 'ਚ, ਜਿਹੜੇ ਤੈਨੂੰ ਪਤਾ ਹੀ ਨਹੀਂ ਵੈਸ਼ੀ ਗੁੱਜਰ। ਬੁੱਢਾ ਗੁੱਜਰ ਮੈਂ ਥੋੜੇ ਦਿਨ ਪਹਿਲੇ ਵੇਖੀ। ਬੁੱਢਾ ਗੁੱਜਰ ਕਰਨ ਦੇਖਣ ਲਈ ਤੇ BA ਕਰਨਾ ਪੈਂਦਾ ਨਾ ਪਹਿਲੇ। ਯੂਸਫ ਖਾਨ ਸਾਹਿਬ ਦੀ BA ਤੇ ਕੁਝ ਵੀ ਨਹੀਂ, ਅਕਲ ਚਾਹੀਦੀ ਆ। ਸੈਂਸਿਟਿਵ ਮਾਈਂਡ ਹੋਵੇ, ਉਹਨੂੰ ਸਮਝ ਆਏਗੀ ਬੁੱਢਾ ਗੁੱਜਰ ਕੀ ਆ। ਹਾਂ, ਸਹੀ ਗੱਲ ਆ। ਉਹਦੇ 'ਚ ਕਦਮ ਕਦਮ ਤੇ ਪੈਗਾਮ ਆ। ਸਹੀ ਗੱਲ। ਇੰਗਲਿਸ਼ ਫਿਲਮ 'ਚ ਕੀ ਆ? ਕੀ ਪੈਗਾਮ ਕੀ ਆ? ਯੂਫੋਨ ਆ? ਬੁੱਢੇ ਗੁੱਜਰ ਕੋਈ ਯੂਫੋਨ ਆ? ਉਹਦੇ ਥਰੂ ਮੈਸੇਜ ਦੇ ਰਿਹਾ ਵਾ, ਪੈਗਾਮ ਦੇ ਰਿਹਾ। ਯਾਰ ਕੋਈ ਭੈਣ ਕਰਨ ਵਾਲੀ ਗੱਲ ਕਰੋ। ਇਸੇ ਤੋਂ ਮੈਂ ਤੇਰੇ ਵਰਗੇ ਬੰਦੇ ਨਾਲ ਗੱਲ ਨਹੀਂ ਕਰਦਾ, ਕਿਉਂਕਿ ਮੈਂ ਇਸੇ ਤੋਂ ਨਾ ਇੱਥੋਂ ਮੈਂ ਨਿਕਲਣਾ ਚਾਹੁੰਦਾ ਇਸ ਮੁਲਕ 'ਚੋਂ। ਮੈਂ ਵੀ ਨਿਕਲਣਾ ਚਾਹੁੰਦਾ। ਪਤਾ ਕਿਉਂ? ਇੱਥੇ ਤੇਰੇ ਵਰਗੇ ਬੰਦੇ ਨਾਲ ਗੱਲ ਕਰੋ ਨਾ, ਉਹ ਅੱਗੋਂ ਭੰਡ ਪਾਉਣਾ ਸ਼ੁਰੂ ਕਰ ਦਿੰਦਾ। ਉਹਦੇ ਕੋਲ ਯੂਫੋਨ ਆ। ਤੇਰੇ ਨਾਲ ਮੈਂ ਸੀਰੀਅਸ ਗੱਲ ਕਰ ਰਿਹਾ। ਬੁੱਢਾ ਗੁੱਜਰ ਦੇ ਵਿੱਚ ਅੱਛਾ ਫਿਰ ਤੂੰ ਉਹ ਦੇਖ ਜੱਗਾ। ਮੈਂ ਦੇਖਿਆ ਹੀ, ਮੇਰੇ ਮਹੱਲੇ 'ਚ ਆਇਆ ਸੀ ਇੱਕ ਜੱਗਾ। ਹਾਂ, ਉਹ ਜੱਗਾ ਨਹੀਂ ਵੇਖਿਆ ਤੂੰ, ਆਪਣਾ ਝੱਗਾ ਦੇਖਿਆ ਕੰਧ ਤੇ ਪਿਆ, ਸੁੱਕਣੇ ਪਿਆ। ਅੱਛਾ ਯਾਰ, ਤੁਸੀਂ ਮੇਰੇ ਨਾਲ ਬਹਿਸ ਨਾ ਕਰੋ, ਮੈਂ ਪਹਿਲੇ ਹੀ ਬਹੁਤ ਥੱਕਿਆ ਹੋਇਆ ਵਾਂ। ਐਵੇਂ ਤੁਸੀਂ ਮੇਰੀਆਂ ਲੈ ਵੀ ਤੈਨੂੰ ਮੈਂ ਅਸਮਾਨ ਸਹੀ ਦੱਸਦਾ, ਮੇਰੀ ਗੱਲ ਸੁਣ। ਸਰ ਤੂੰ ਆਪਣੀ ਟੈਨਸ਼ਨ ਲਾਉਣਾ ਚਾਹੁੰਦਾ ਨਾ, ਥਕਾਵਟ ਲਾਉਣਾ ਚਾਹੁੰਦਾ, ਮੌਲਾ ਜੱਟ ਉਹ ਭਾਵੇਂ ਨਾ ਸ਼ਾਪਰ ਫੜਾ ਦੇਣਾ। ਚੱਲੇ ਕਿੱਥੇ? ਆ ਹੈਂਡਲ ਨਾਲ ਸ਼ਾਪਰ ਸ਼ੈਂਪੂ ਵਾਲਾ ਫੜਾ ਦਿਓ ਮਿਹਰਬਾਨੀ। ਆ ਦੇ ਨਵੀਂ ਆਈਟਮ ਹੈਗੀ ਆ, ਸ਼ੈਂਪੂ ਆ। ਮੇਰੇ ਕੋਲ ਤੇ ਵਾਲ ਹੀ ਨਹੀਂ ਰਹੇ, ਮੈਂ ਕੀ ਕਰਾਂ? ਆ ਸ਼ੈਂਪੂ ਨਵਾਂ ਬਣਾਇਆ, ਪਹਿਲੇ ਆਇਆ ਸੀ, ਹੁਣ ਆਇਆ। ਇਹਦਾ ਤੇ ਉਹਦਾ ਕੀ ਫਰਕ ਆ? ਦਿਖਾਈਓ ਜ਼ਰਾ। ਆ ਦੇਖ ਲਓ ਜੀ, ਇੱਥੋਂ ਅੰਦਾਜ਼ਾ ਲਾ ਲਓ ਕਿੱਡਾ ਵੱਡਾ ਅੰਨਾ ਵਾ, ਕਿੰਨਾ ਫਰਕ ਆ। ਕਹਿੰਦਾ ਇਹਦਾ ਤੇ ਇਹਦਾ ਕੀ ਫਰਕ ਆ? ਆ ਅੰਨਿਆਂ ਨੂੰ ਵੀ ਨਜ਼ਰ ਆ ਰਿਹਾ ਵੀ ਕੀ ਫਰਕ ਆ, ਵੀ ਆਹ ਬਰਾਊਨ ਆ ਗ੍ਰੀਨ ਆ, ਤੇ ਕਹਿੰਦਾ ਇਹਦਾ ਤੇ ਇਹਦਾ ਕੀ ਫਰਕ ਆ। ਇਹ ਇੰਗਲਿਸ਼ ਫਿਲਮ ਵੇਖ ਕੇ ਬੇੜਾ ਗਰਕ ਕਰਤਾ ਸਾਡੀ ਕੌਮ ਦਾ। ਖੁਦਾ ਦਾ ਵਾਸਤਾ ਨਿਕਲ ਆਓ ਪਾਕਿਸਤਾਨੀ ਫਿਲਮਾਂ 'ਚੋਂ। ਫਰਕ ਮੈਂ ਉਹਦੀ ਖਸੂਸੀਅਤ ਦੇ ਹਵਾਲੇ ਨਾਲ ਪੁਆਇੰਟ ਪਹਿਲੇ ਆਇਆ ਸੀ। ਠੀਕ ਆ, ਇਹਦੇ 'ਚ ਖਸੂਸੀਅਤ ਦੱਸਣੀ। ਇਹ 'ਚ ਸ਼ੈਂਪੂ ਆ, ਹੁਣ ਆਇਆ। ਇਹਦੇ 'ਚ ਕੀ ਆ? ਇਹ 'ਚ ਵੀ ਸ਼ੈਂਪੂ ਆ। ਅੰਨਾ ਤੂੰ ਉੱਤੇ ਲਿਖਿਆ ਨਹੀਂ ਆ, ਪੜ੍ਹ ਯਾਰ, ਆ ਵੀ ਪੜ੍ਹ ਉੱਤੇ ਲਿਖਿਆ ਸ਼ੈਂਪੂ। ਤੂੰ ਪੁੱਛੇ ਭੈਣ ਦੋਵੇਂ ਫਰਕ ਕੀ ਕਰਦੇ ਨੇ ਲਹਿਦਾ ਤੇ ਖਸੂਸੀਅਤ ਇਹੀ ਤੇ ਪੁੱਛ ਰਿਹਾ ਕਿ ਇਹਦੀ ਖਸੂਸੀਅਤ ਇਹ ਵਾਲਾਂ ਲਈ ਹੁੰਦਾ ਵਾ, ਤੇ ਉਹ ਇਹ ਵੀ ਵਾਲਾਂ ਲਈ ਹੁੰਦਾ। ਇਹ ਤੁਸੀਂ ਨਾ, ਮੈਂ ਤੁਹਾਡੀ ਇੱਕ ਇਹਦੇ ਨਾਲ ਝੱਗ ਬਣਦੀ ਬਹੁਤ, ਇਹਦੇ ਨਾਲ ਬਹੁਤ ਝੱਗ ਬਣਦੀ ਆ, ਤੇ ਇਹਦੇ ਨਾਲ ਜਿਹੜਾ ਨਾ ਵੀ ਝੱਗ ਹੀ ਬਣਦੀ ਆ। ਇਹਨਾਂ ਦੋਵਾਂ ਨਾਲ ਝੱਗ ਬਣਦੀ। ਇਹ ਤੁਸੀਂ ਵਾਲ ਗਿੱਲੇ ਕਰਕੇ ਉਹਦੇ ਨਾਲ ਨਹਾਉਣਾ, ਯਾਨੀ ਪਹਿਲੇ ਸੁੱਕੇ ਤੇ ਨਹੀਂ ਲਾਉਣਾ, ਗਿੱਲੇ ਵਾਲਾਂ ਤੇ ਲਾਉਣਾ। ਗਿੱਲੇ ਤੇ ਮਿਲ ਮਾਈਆ। ਹਾਂ, ਇਹ ਗਿੱਲੇ ਵਾਲਾਂ ਤੇ ਇਹਨੂੰ ਯੂਜ਼ ਕਰਨਾ। ਇਹਨੂੰ ਤੁਸੀਂ ਜਿੱਦਾਂ ਮਰਜ਼ੀ ਗਿੱਲੇ ਤੇ ਯੂਜ਼ ਕਰਨਾ। ਸਮਝ ਆ ਗਈ ਤੈਨੂੰ?
ਮੇਰੇ ਪੱਲੇ ਪੈ ਗਿਆ ਭਾਈ। ਉਹ ਇਸ ਟਾਈਮ ਰਾਤ ਨੂੰ ਤੁਸੀਂ ਮੈਨੂੰ ਖਜਾਨ ਆ ਗਏ ਹੋ ਯਾਰ। ਤੈਨੂੰ ਨਹੀਂ ਸਮਝ ਆ ਰਹੀ ਹੁਣ? ਉਹ ਭਾਏ ਨੇ ਮੈਨੂੰ ਇਹ ਦੱਸੋ, ਅਗਰ ਮੈਂ ਇਹ ਸ਼ੈਂਪੂ ਇਸਤੇਮਾਲ ਕਰਦਾ, ਇਹ ਨਹਾਉਣ ਤੋਂ ਬਾਅਦ ਵਾਲ ਸੌਫਟ ਸਿਲਕੀ ਅੱਛੇ ਹੋ ਜਾਂਦੇ ਆ। ਤੇ ਇਹ ਪੁੱਛਣਾ ਚਾਹ ਰਿਹਾ। ਹਾਂ, ਇਹ ਏਦਾਂ ਪੁੱਛਣਾ, ਇਹ ਨਹਾਉਣ ਤੋਂ ਬਾਅਦ ਵਾਲ ਸਿਲਕੀ ਸੌਫਟ ਹੋ ਜਾਂਦੇ ਨੇ। ਫੜ ਲਾ, ਸਹੀ ਹੈ, ਇਹ ਖਤਮ ਹੋ ਗਿਆ, ਸਿਲਕੀ ਸੌਫਟ ਸਾਰਾ। ਠੀਕ ਹੈ। ਇਹ ਜਦੋਂ ਤੁਸੀਂ ਨਹਾਉਣਾ ਵਾ ਇਹਦੇ ਨਾਲ ਵੀ ਸਿਲਕੀ ਸੌਫਟ ਹੋ ਜਾਣੇ। ਤੇ ਫਿਰ ਮੈਂ ਇਹ ਕਾਤੋਂ ਲਵਾਂ ਤੇ ਇਹ ਕਾਤੋਂ ਲਵਾਂ? ਇੱਕੋ ਹੀ ਨਾ, 2 ਸ਼ੀਸ਼ੀਆਂ ਲੈ ਲਾਂ? ਅੱਛਾ, ਹੁਣ ਤਾਂ ਮੈਂ ਸ਼ੁਗਰ ਲੱਗਾ ਸੀ, ਤੈਨੂੰ ਮੈਂ ਸੱਚੀ-ਮੁੱਚੀ ਦੱਸ ਦਿੰਦਾ। ਇਹ ਜਿਹੜਾ ਸੀ ਨਾ, ਇਹ ਮੈਂ ਪਹਿਲੇ ਵੇਚਦਾ ਸੀ। ਸਹੀ ਹੈ, ਠੀਕ ਹੈ ਜੀ। ਇਹ ਜ਼ਾਹਰੀ ਤੌਰ ਤੇ ਵਾਲਾਂ ਨੂੰ ਇੱਕਦਮ ਸ਼ਾਈਨ ਤੇ ਇਹ ਉਹ ਨਹੀਂ ਕਰਦਾ। ਇਹ ਪ੍ਰੋਪਰ 1.5 2 3 ਮਹੀਨੇ 'ਚ ਤੁਹਾਡੇ ਵਾਲਾਂ ਨੂੰ ਟ੍ਰੀਟਮੈਂਟ ਕਰਦਾ, ਵਾਲ ਡਿੱਗਣ ਤੋਂ ਰੋਕਦਾ। ਅੱਛਾ, ਯਾਨੀ ਇਹਦਾ ਲੌਂਗ ਟਰਮ ਡਿੱਗਣ ਤੋਂ ਰੋਕਦਾ, ਵਾਲ ਨੂੰ ਹੇਅਰ ਫਾਲ ਵਾਸਤੇ। ਹੇਅਰ ਫਾਲ ਵਾਲ 70% ਨੇ ਵਾਲ ਡਿੱਗਣ ਤੋਂ ਰੋਕਣੇ ਆ। ਸਹੀ ਹੈ। 30% ਇਹਨੇ ਮਾਈਨਰ ਜਿਹੇ ਨਾਲ ਕੰਮ ਕਰਨਾ ਕਿ ਸ਼ਾਈਨਿੰਗ ਔਰ ਸਿਕਰੀ ਇਹ ਉਹ, ਲੇਕਿਨ ਜੈਨੂਇਨ ਇਹਦਾ ਕੰਮ ਹੈ ਕਿ ਇਹਨੇ ਵਾਲ ਡਿੱਗਣ ਤੋਂ ਰੋਕਣੇ। ਠੀਕ ਹੈ। ਇਹ ਜਿਹੜਾ ਵਾ ਇਹਨੇ 30% ਵਾਲ ਡਿੱਗਣ ਤੋਂ ਰੋਕਣੇ ਆ, 70% ਇਹਦੇ ਤੁਹਾਡੀ ਖੁਸ਼ਕੀ ਸਿਕਰੀ। ਔਰ ਕਿਉਂਕਿ ਇਹ ਐਲੋਵੇਰਾ ਵਾ, ਪਿਓਰ ਐਲੋਵੇਰਾ ਨਾਲ, ਜੈਨੂਇਨ ਐਲੋਵੇਰਾ ਨਾਲ ਬਣਾਇਆ। ਐਲੋਵੇਰਾ ਕੱਟ ਕੇ ਹਰ ਚੀਜ਼ ਕਰਕੇ ਜੈਨੂਇਨ ਐਲੋਵੇਰਾ ਨਾਲ ਚੱਕ ਕੇ ਦੇਖ ਤੇਰਾ ਮੂੰਹ ਕਰ ਯਾਰ, ਉਹਦੇ ਦਿਖਾਣਾ ਯਾਰ ਕੀ ਹੋ ਗਿਆ ਸਮਾਨ। ਆ ਮੂੰਹ ਖੋਲ ਤੈਨੂੰ ਐਲੋਵੇਰਾ ਵੇਲਾ, ਮੇਰਾ ਵੇਰਾ ਐਲੋਵੇਰਾ ਨਹੀਂ ਮੇਰਾ, ਫਿਰ ਇੱਧਰ ਦਾ ਪਾਇਨ ਗੱਲ, ਜੈਨੂਇਨ ਗੱਲ ਇਹ ਆ, ਇਹ ਐਲੋਵੇਰਾ ਵਾ ਜੈਨੂਇਨ ਓਰੀਜਨਲ। ਸਹੀ ਹੈ। ਇਹਨੇ ਤੁਹਾਡੇ ਵਾਲ ਨੂੰ ਸ਼ਾਈਨ ਕਰਨਾ, ਇਹਨੇ ਤੁਹਾਡੇ ਵਾਲ 'ਚ ਸਿਕਰੀ ਖੁਸ਼ਕੀ, ਔਰ ਅਕਸਰ ਸਿਕਰੀ ਖੁਸ਼ਕੀ ਦੀ ਵਜ੍ਹਾ ਤੋਂ ਨਾ ਜਿਲਦ ਦੇ ਉੱਪਰ ਉਹ ਖਰੀਂਡ ਜਿਹਾ ਵੱਜ ਜਾਂਦਾ, ਇਹਨੇ ਉਹਨੂੰ ਕਲੀਅਰ ਕਰਨਾ ਜੈਨੂਇਨ ਤੌਰ ਤੇ। ਅੱਛਾ, ਤੁਸੀਂ ਆਪ ਵੀ ਇਸਤੇਮਾਲ ਕਰਦੇ? ਮੈਂ ਦੋਵੇਂ, ਕਦੀ ਉਹ ਕਦੀ ਉਹ। ਤੁਹਾਨੂੰ ਸਹੀ ਇਫੈਕਟਸ ਆਏ? ਹਾਂ, ਨਹੀਂ ਆ ਤੇ ਹਲੇ ਇਹ ਤੇ ਇਹਦਾ ਬਹੁਤ ਅੱਛਾ ਰਿਜ਼ਲਟ ਆਇਆ, ਇਹਦਾ ਬਹੁਤ ਅੱਛਾ ਰਿਜ਼ਲਟ ਆਇਆ, ਜੈਨੂਇਨ ਬਹੁਤ ਅੱਛਾ ਰਿਜ਼ਲਟ ਆਇਆ। ਠੀਕ ਹੈ। ਸਹੀ ਹੈ। ਤੇ ਇਹਨੇ ਵਾਲ ਡਿੱਗਣ ਤੋਂ ਰੋਕਣੇ ਆ। ਸਹੀ ਹੈ। ਇਹਨੇ ਜਿਹੜੇ ਇਹ ਤੋਂ ਪਹਿਲੇ ਡਿੱਗਦੇ ਨਾ, ਉਹ ਇਹਨੇ ਚੁੱਕ ਕੇ ਉੱਤੇ ਰੱਖੀ ਜਾਣੇ। ਯਾਰ ਭਾਏ ਨੇ ਤੁਸੀਂ ਸਹੀ ਗੱਲ ਕਰਦੇ ਟਰੈਕ ਤੋਂ ਉਤਰ ਜਾਂਦੇ। ਭਲਾ ਕਿੱਦਾਂ ਵਾਲ ਡਿੱਗਣ ਤੋਂ ਰੋਕਦਾ? ਇਹ ਵਾਲ ਜਿੱਥੇ ਤੁਹਾਡੇ ਡਿੱਗਦੇ ਨੂੰ ਥੱਲੇ ਨੇ ਹੱਥ ਰੱਖਿਆ ਹੁੰਦਾ, ਇਹ ਡਿੱਗਣ ਨਹੀਂ ਦਿੰਦਾ। ਇਹ ਵਾਲ ਡਿੱਗਣ ਨਹੀਂ ਦਿੰਦਾ। ਰਾਤ ਨੂੰ ਕਿਹੜਾ ਬੰਦਾ ਆ ਗਿਆ ਮੇਰਾ ਯਾਰ? ਮੈਂ ਤਾਂ ਜੈਨੂਇਨ ਦਾ ਗੱਲ ਦੱਸਣ ਲੱਗਾ। ਇਹ ਪਹਿਲੇ ਵੇਚ ਰਿਹਾ ਮੈਂ 1.5 ਮਹੀਨਾ ਹੋ ਗਿਆ। ਇਹਦਾ ਜੈਨੂਇਨ ਕੰਮ ਹੈ। ਇਹਨੇ ਕੀ ਉਹਨੂੰ ਹੇਅਰ ਫਾਲ ਕਹਿੰਦੇ ਨੇ? ਹੇਅਰ ਫਾਲ, ਹਾਂ, ਵਾਲ ਡਿੱਗਣ ਤੋਂ ਰੋਕਣੇ ਆ, ਵਾਲਾਂ ਨੂੰ ਮਜ਼ਬੂਤ ਕਰਨਾ, ਕੁਦਰਤੀ ਤਰੀਕੇ ਨਾਲ ਟ੍ਰੀਟਮੈਂਟ। ਅੱਛਾ, ਤੈਨੂੰ ਪਤਾ ਸਾਡੀ ਆਵਾਮ ਨੂੰ ਇੱਕ ਬੇਵਕੂਫੀ ਚੈੱਕ ਕਰ, ਪਹਿਲੀ ਵਾਰੀ ਸ਼ੈਂਪੂ ਲਾ ਕੇ ਨਾ ਸ਼ੀਸ਼ੇ ਕੇ ਖਲੋ ਕੇ ਵੇਖੀ ਜਾਣਗੇ ਫਰਕ ਪਿਆ। ਇਹ ਇਦਾਂ ਦੀ ਕੌਮ ਆ। ਹਾਂ, ਬੇਵਕੂਫ ਆ ਨਾ ਯਾਰ, ਕੌਮ ਇਦਾਂ ਦੀ। ਜਦ ਕਿ ਤੁਸੀਂ, ਤੁਹਾਨੂੰ ਕੋਈ ਸੱਟ ਲੱਗ ਜਾਂਦੀ, ਤੁਹਾਡੇ ਕੋਲ ਪ੍ਰੋਬਲਮ ਹੋ ਜਾਂਦੀ, ਕੋਈ ਪੇਨ ਹੋ ਰਹੀ, ਤੁਹਾਨੂੰ 5 10 ਦਿਨ 15 ਦਿਨ ਮਹੀਨਾ ਦਵਾਈ ਖਾਣੀ ਪੈਂਦੀ ਐਸਾ। ਲੇਕਿਨ ਵਾਲਾਂ ਦੇ ਮਸਲੇ 'ਚ ਅਸੀਂ ਕਹਿੰਦੇ ਕਿ ਪਹਿਲੀ ਵਾਰੀ ਲਾ ਕੇ ਤੇ ਅਸੀਂ ਦੇਖਣ ਲੱਗ ਪਏ ਸਹੀ ਨਹੀਂ ਹੋਏ। ਅੱਛਾ ਬਾਈ ਨੇ, ਤੁਸੀਂ ਮੈਨੂੰ ਇੱਕ ਗੱਲ ਦੱਸੋ। ਹੁਣ ਸੁਣ ਲੈ, ਪਹਿਲੇ ਨਾਜ਼ਰੀਨ ਨੂੰ ਦੱਸ ਲੈਂਦੇ ਨਾ, ਕਿਉਂਕਿ ਲੋਕ ਖਰੀਦਣੇ ਪਤਾ ਲੱਗੇ। ਇਹ ਨਾਜ਼ਰੀਨ 70% ਵਾਲ ਡਿੱਗਣ ਤੋਂ ਰੋਕੇਗਾ, 30% ਸ਼ਾਈਨਿੰਗ ਔਰ ਸਿਕਰੀ ਖੁਸ਼ਕੀ, ਯਾਨੀ 30%। ਇਹ 70% ਤੁਹਾਡੀ ਸਿਕਰੀ ਖੁਸ਼ਕੀ, ਡੈਂਡਰਵ ਔਰ ਵਾਲਾਂ 'ਚ ਜਿਹੜੀ ਜਿਲਦ ਦੇ ਉੱਪਰ ਕੋਈ ਹਲਕੇ ਜਿਹੇ ਜ਼ਖਮ ਉਹਦੀ ਖੁਸ਼ਕੀ ਦੀ ਵਜ੍ਹਾ ਤੋਂ, ਔਰ ਵਾਲ ਬਰੀਕ ਔਰ ਇਹ ਉਹ ਔਰ ਰੁੱਖਾਪਨ ਜਿਹੜਾ ਵਾਲਾਂ ਦਾ, ਇਹ ਦੂਰ ਕਰੇਗਾ ਉਹਨੂੰ। ਠੀਕ ਹੈ ਜੀ। ਹੁਣ ਜਦੋਂ ਤੁਸੀਂ ਆਰਡਰ ਦੇਣਾ ਨਾ ਇਹਦਾ, ਤੁਸੀਂ ਦੱਸਣਾ ਵਾ ਕਿ ਭੈਣ ਮੇਰੇ ਵਾਲ ਡਿੱਗ ਰਹੇ ਨੇ, ਜਾਂ ਮੈਂ ਵਾਲਾਂ ਦੀ ਸ਼ਾਈਨ ਵਾਸਤੇ, ਜਾਂ ਤੁਸੀਂ ਪੁੱਛ ਲੈਣਾ ਜਿੱਥੋਂ ਵੀ ਆਰਡਰ ਕਰੋਗੇ ਨਾ। ਜਦੋਂ ਤੁਹਾਡਾ ਇੱਕ ਚੀਜ਼ ਹੋਰ, ਤੁਸੀਂ ਇਦਾਂ ਕਿਉਂ ਨਹੀਂ ਕੀਤਾ? ਕਿੱਦਾਂ? ਕਿ ਇਹਦੇ ਨਾਮ 'ਚ ਚੇਂਜਿੰਗ ਕਰ ਦੋ ਨਾ, ਲਾਈਕ ਕਿ ਜਿੱਦਾਂ ਕੋਈ। ਹਾਂ, ਨਾਮ 'ਚ ਚੇਂਜ ਕਰ ਦਾਂਗਾ, ਨਾਮ 'ਚ ਚੇਂਜ ਕਰ ਦੋ ਕਿ ਯਾਰ ਸਾਨੂੰ ਇਹ। ਹਾਂ, ਇਹਦਾ ਮੈਂ ਕਰ ਦਾਂਗਾ। ਇਹ ਕਿਉਂਕਿ ਪਿਓਰ ਰੀਠਾ, ਆਮਲਾ, ਸਿਕਾਕਾਈ। ਹਾਂਜੀ, ਠੀਕ ਹੈ ਜੀ। ਇਹ ਐਲੋਵੇਰਾ ਪਿਓਰ ਐਲੋਵੇਰਾ ਓਰੀਜਨਲ। ਠੀਕ ਹੈ। ਔਰ ਇਹ ਦੋ ਨੇ, ਬਲਕਿ ਤੁਸੀਂ ਦੋਵੇਂ ਮੰਗਾਓ, ਇੱਕ ਵਾਰੀ ਉਹਦੇ ਨਾਲ ਕਰ ਲਿਆ, ਇੱਕ ਵਾਰੀ ਉਹਨਾਂ ਨਾਲ ਲਿਆ ਬੰਦੇ ਨੇ। ਹਾਂ, ਇਹ ਤੁਹਾਨੂੰ ਆਈਡੀਆ ਕਿੱਥੋਂ ਆਇਆ? ਕਿਹੜਾ? ਇਹ ਵਾਲਾ ਸ਼ੈਂਪੂ ਦਾ? ਯਾਰ ਮੈਂ ਬਿਜ਼ਨਸ ਕਰਨਾ ਚਾਹ ਰਿਹਾ ਸਾਂ। ਮੈਂ ਕੋਈ ਨਾ ਬਿਜ਼ਨਸ ਕਰਨਾ ਚਾਹ ਰਿਹਾ ਸੀ ਨਾਲ, ਤੇ ਉਹ ਫਿਰ ਮੈਨੂੰ ਇੱਕ ਫਾਰਮੂਲਾ ਲੱਭ ਗਿਆ ਇੱਕ ਬੰਦੇ ਦੇ ਕੋਲੋਂ। ਉਹ ਹਾਲੇ ਕੋਲ ਹੀ ਆ, ਉਹ ਹੀ ਮੇਰਾ ਬਣਾ ਰਿਹਾ, ਉਹਨੇ ਆਪ ਬਣਾ ਕੇ ਦਿੱਤਾ। ਅੱਛਾ, ਮੈਂ ਯਾਨੀ ਕਿ ਤੁਹਾਨੂੰ ਦੇਖਿਆ ਵਾ ਕਿ ਜਿਸ ਤਰ੍ਹਾਂ ਮੈਂ ਲੋਕਾਂ ਨੂੰ ਦੇਖਿਆ ਕਿ ਮਸ਼ਵਰਾ ਦਿੰਦੇ ਤੁਹਾਨੂੰ ਆਹ ਕਾਰੋਬਾਰ ਕਰ ਲਓ, ਤੁਸੀਂ ਆ ਪਰਟੀਕੂਲਰ ਇਹ ਕਾਰੋਬਾਰ ਨੂੰ ਕਿਉਂ ਚੁਣਦੇ ਹੋ ਜਿਹਦੇ 'ਚ ਕਿ ਇੰਗਰੀਡੀਐਂਟਸ ਪਿਓਰ? ਕਸਮ ਵਾਲੀ ਗੱਲ ਆ, ਮੈਨੂੰ 2500 ਬੰਦੇ ਨੇ ਇਸ ਕੰਮ ਤੋਂ ਬਾਅਦ ਕਿਹਾ ਕਿ ਜਾਨੀ ਭਾਈ ਅਸੀਂ ਸਰੋਂ ਦਾ ਤੇਲ ਬਣਾਉਂਦੇ ਆ, ਅਸੀਂ ਕਰੀਮ ਬਣਾਉਂਦੇ ਆ, ਅਸੀਂ ਵਾਈਟਨਿੰਗ ਕਰੀਮ ਬਣਾਉਂਦੇ, ਸਾਡੇ ਨਾਲ ਵੇਚ ਲਓ, ਸਾਡੇ ਨਾਲ। ਉਹ ਸਮਝਦੇ ਸ਼ਾਇਦ ਕਾਰੋਬਾਰ ਕਰ ਰਿਹਾ। ਮੈਂ ਨਹੀਂ ਕਰ ਰਿਹਾ, ਮੈਂ ਉਹ ਕਰ ਰਿਹਾ ਜਿਹਦੇ 'ਚ ਹੁਣ ਆ ਸ਼ੈਂਪੂ ਹੋਣਾ ਸਰ, ਮੈਨੂੰ ਇਹਦੇ 'ਚ 1000% ਮੈਂ ਮੁਤਮਈਨ ਆ। ਸਮਝ ਆ ਰਹੀ? ਤੂੰ ਮੇਰਾ ਯਾਰ ਆ, ਤੂੰ ਇੱਕ ਕਰੀਮ ਬਣਾ ਰਿਹਾ, ਮੈਨੂੰ ਪਤਾ ਨਹੀਂ ਕਿੱਦਾਂ ਦੀ, ਮੈਂ ਸਿਰਫ ਤੇਰੇ ਚੱਕਰ 'ਚ 5 ਰੁਪਏ ਕਮਾਉਣ ਦੀ ਖਾਤਰ ਲੋਕਾਂ ਨੂੰ ਕਹਿ ਦੇਵਾਂ ਲੈ ਲਓ, ਲੋਕੀ ਲੈ ਲੈਣਗੇ, ਅੱਗੋਂ ਕੋਈ ਨੁਕਸਾਨ ਹੋ ਜੇ, ਮੈਨੂੰ ਯਕੀਨ ਹੀ ਨਹੀਂ ਕਿ ਕਿੱਦਾਂ ਦੀ ਹੈ। ਇਹਦਾ ਮੈਨੂੰ ਪਤਾ ਹੈ ਕਿ ਪਿਓਰ ਐਲੋਵੇਰਾ ਬਾਜ਼ਾਰੋਂ ਲਿਆ ਕੇ, ਹਾਲਾਂਕਿ ਐਲੋਵੇਰਾ ਦਾ ਨਾ ਉਹ ਵੀ ਮਿਲ ਜਾਂਦਾ
ਉਹ ਗੂਦਾ ਜਿਹਾ ਨਹੀਂ ਸਾਰੇ ਹਰਾ ਲਿਆ ਕੇ ਉਹਦੇ ਡੁੱਡੀਆਂ ਉਹਨਾਂ ਚੋਂ ਕੱਢ ਗਿਆ ਸ਼ੈਂਪੂ ਬਣਿਆ ਔਰ ਜੈਨੂਇਨ ਬਣਿਆ। ਅੱਲਾ ਇਸ ਚੀਜ਼ ਦਾ ਜ਼ਾਮਨ ਨਾ ਗਵਾਓ। ਇਹ ਤਾਂ ਮੈਨੂੰ ਪਤਾ ਵਾ ਕਿ ਅਕਸਰ ਮੈਂ ਤੁਹਾਨੂੰ ਤੁਹਾਡੇ ਨਾਲ ਜਦੋਂ ਵੀ ਮੇਰੀ ਇਸ ਟੌਪਿਕ ਤੇ ਗੱਲ ਹੋਈ ਹੈ ਤੁਸੀਂ ਕਹਿੰਦੇ ਹੋ ਮੈਂ ਕੰਮ ਉਹੀ ਕਰਨਾ। ਹਾਂਜੀ ਸਰ ਮੈਂ ਯੈਸ ਮੈਨੂੰ ਯਕੀਨ ਹੋਵੇ ਮੇਰੇ ਕੋਲ ਬੰਦਾ ਕਹੇਗਾ ਨਾ ਗਲਤ ਆ ਮੈਂ ਉਹਦੇ ਨਾਲ ਖੜ ਕੇ ਗੱਲ ਕਰ ਸਕਾਂਗਾ ਵੀ ਸਬੂਤ ਦੇ। ਬਿਲਕੁਲ ਸਹੀ। ਹੁਣ ਮੈਂ ਤੇ ਕੋ ਚੀਜ਼ ਲੈ ਕੇ ਵੇਚੀ ਆ ਵਿੱਚ ਇੱਕ ਬੰਦਾ ਆ ਜਾਵੇ ਕਹੇ ਗਲਤ ਆ ਮੈਂ ਵੀ ਝੂਠ ਕਸਮ ਖਾ ਕੇ ਝੂਠਾ ਹੋ ਜਾਵਾਂ ਪਤਾ ਨਹੀਂ ਤੂੰ ਕੀ ਕਰ ਰਿਹਾ। ਸਮਝ ਆ ਰਹੀ ਨਹੀਂ ਯਾਰ ਸਹੀ ਹੈ ਵੈਸੇ। ਬਾਦਲ ਤੂੰ ਮੌਲਾ ਜੱਟ ਵੇਖਣੀ ਆ। ਸੁਲਤਾਨ ਰਾਈ ਸਾਹਿਬ ਹੁੰਦੇ ਨੇ ਮੈਂ ਉਹਨਾਂ ਨੂੰ ਅੱਜ ਸ਼ੈਂਪੂ ਗਿਫਟ ਕਰਨਾ ਸੀ ਮੌਲਾ ਜੱਟ ਤੋਂ। ਤੇ ਤੁਸੀਂ ਟੋਰੀ ਜਾਓ ਉਹਨਾਂ ਕੋਲ। ਤੁਰ ਚੱਲਾਂ ਮੈਂ ਕਿੱਥੇ? ਉਹਨਾਂ ਦੇ ਕੋਲ ਬਾਹਰ। ਹਾਂ ਬਾਹਰ। ਉਹ ਬਾਹਰ ਨੇ? ਬਾਹਰ ਹੀ ਨੇ ਉਹ। ਕਿੱਥੇ ਬਾਹਰ? ਕਿੱਥੇ? ਸਾਡੀ ਪਹੁੰਚ ਤੋਂ ਬਾਹਰ ਨੇ ਨਾ। ਤੇ ਜਦੋਂ ਮੈਂ ਬਾਹਰ ਚਲਾ ਗਿਆ ਮੈਂ ਤੇਰੀ ਪਹੁੰਚ ਤੋਂ ਬਾਹਰ ਹੋ ਜਾਣਾ। ਤੇਰੇ ਲਈ ਦੋਵੇਂ ਬਾਹਰ ਨੇ। ਤੇ 15 ਫਿਲਮਾਂ ਤੁਸੀਂ ਹੋਰ ਵੇਖ ਲਈਆਂ ਤੁਸੀਂ ਉਹਨਾਂ ਦੇ ਕੋਲ। 15 ਨਹੀਂ ਮੈਨੂੰ ਨਾਮ ਨਹੀਂ ਯਾਦ ਆ ਰਿਹਾ। ਮੈਂ 2500 ਫਿਲਮ ਵੇਖੀ। ਸਾਲਾ ਸਾਹਿਬ ਵੇਖੀ ਉਹ ਸਾਲਾ ਸਾਹਿਬ, ਧੀ ਰਾਣੀ, ਸ਼ੇਰ ਖਾਂ ਵੇਖੀ ਨਹੀਂ? ਹਿੱਟ ਫਿਲਮ ਆਪਣੇ ਦੌਰ ਦੀਆਂ। ਉਹ ਭੈਣ ਨਹੀਂ ਵੇਖਣੀਆਂ ਮੈਨੂੰ ਨਾ ਕਿ ਉਹੀ ਸਪਾਈਡਰਮੈਨ ਤੇ ਆ ਬਸ ਫਲਾਣੇ ਉਹ ਸਾਰਾ ਝੂਠ। ਤੁਸੀਂ ਐਪੋਕਲਿਪਟੋ ਦੇਖੀ? ਹਾਂ ਉਹ ਅੱਛੀ ਫਿਲਮ ਅੱਛੀ ਹੈ ਨਾ। ਹਾਂ ਤੇ ਉਹ ਮੈਲ ਗਿਬਸਨ ਸਾਹਿਬ ਬਹੁਤ ਅੱਛੇ ਡਾਇਰੈਕਟਰ। ਉਹ ਝੂਠਾ ਕੰਮ ਬਹੁਤ ਘੱਟ ਕਰਦੇ ਨੇ। ਉਹਨਾਂ ਨੂੰ 50,000 ਬੰਦਾ ਚਾਹੀਦਾ ਹੋਵੇ ਨਾ ਸ਼ਾਰਟ 'ਚ ਉਹ ਜੈਨੂਇਨ ਬੰਦਾ ਲੈਂਦੇ। ਉਹਨਾਂ ਨੇ ਕਦੀ ਕਰੋਮਾ ਸ਼ਰੋਮਾ ਨਹੀਂ ਯੂਜ਼ ਕੀਤਾ। ਬ੍ਰੇਵਹਾਰਟ ਦੇਖ ਬ੍ਰੇਵਹਾਰਟ ਕਿੰਨੀ ਜਿੰਨੀ ਖਲਕਤ ਉਹਨਾਂ ਨੇ ਵਹਾਈ ਹੈ ਨਾ ਸਾਰੀ ਜੈਨੂਇਨ ਆ। ਅੱਛਾ ਲੇਕਿਨ ਅਕਸਰ ਅੱਜ ਕੱਲ ਯਾਰ ਆ ਭੂੰਡ ਤੇ ਫਿਲਮ ਬਣਾ ਦਿੰਦੇ ਗੋਰੇ ਕਿਰਲੀ ਤੇ ਬਣਾ ਦਿੰਦੇ ਆ ਇਹ ਜੀ ਇੱਕ ਸ਼ਹਿਰ ਦੇ ਵਿੱਚ ਭੂੰਡ ਆ ਗਏ ਜੀ। ਅੱਛਾ ਨਹੀਂ ਮੈਂ ਨਾ ਸਾਰੀਆਂ ਜਿਹੜੀਆਂ ਨਾ ਫਿਲਮਾਂ ਇੰਗਲਿਸ਼ ਨਹੀਂ ਦੇਖਦਾ। ਦੇਖੋ ਮੈਂ ਦੇਖਦਾ ਜਿੱਦਾਂ ਤਾਰੀਖ ਦੇ ਤਨਾਜ਼ਰ ਚ। ਮੈਂ ਵੀ ਸਾਰੀਆਂ ਇੰਗਲਿਸ਼ ਨਹੀਂ ਵੇਖਦਾ। ਮੈਂ ਇੰਗਲਿਸ਼ ਫਿਲਮਾਂ ਵੇਖਦਾ ਵਾਂ। ਅੱਛਾ ਲੇਕਿਨ ਵਿੱਚ ਮੈਂ ਇੰਗਲਿਸ਼ ਵੀ ਵੇਖ ਲੈਂਦਾ ਵਾਂ। ਇਹਦਾ ਮਤਲਬ ਇਹ ਆ ਕਿ ਅੱਛੀ ਫਿਲਮ ਵੀ ਮੈਂ ਵੇਖ ਲੈਣਾ ਵਿੱਚ। ਅੱਛਾ ਯਾਰ ਮੈਂ ਤੁਹਾਨੂੰ ਸੀਰੀਅਸ ਗੱਲ ਤੂੰ ਕਦੇ ਇੰਗਲਿਸ਼ ਫਿਲਮ ਵੇਖੀ ਜਿਸ ਚ ਸਿਰਫ 2 ਹੀਰੋ ਤੇ ਹੀਰੋਇਨ ਹੁੰਦੇ? 2 ਮਤਲਬ 2 ਲੋਕ ਹੁੰਦੇ ਹੀਰੋ ਤੇ ਹੀਰੋਇਨ ਸਾਰੀਆਂ? ਕਈ ਫਿਲਮ ਇੱਕ ਫਿਲਮ ਤੋਂ ਵੇਖੀ ਜਿਸ ਚ ਇਕੱਲਾ ਹੀਰੋ ਹੀ ਹੁੰਦਾ ਉਹ ਜਿਹੜੀ ਜਿਹਦੇ ਚ ਉਹਦਾ ਜਹਾਜ਼ ਇੱਕ ਕੰਪਨੀ ਦਾ ਤਬਾਹ ਹੁੰਦਾ ਤੇ ਉਹ ਕੀ ਉਹਦਾ ਨਾਮ ਉਹ ਇੱਕ ਜਜ਼ੀਰੇ ਚ ਡਿੱਗ ਪੈਂਦਾ ਇਕੱਲਾ ਹੀ। ਕਾਸਟਵੇ ਤੂੰ ਢੋਲਾ ਮੇਰੀ ਵੇਖ ਫਿਲਮ ਕਾਸਟਵੇ ਹੈ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਪੁੱਛ। ਤੁਸੀਂ ਹੁਣ ਕੋਈ ਪਲਾਨ ਕਰਕੇ ਆਏ ਤੁਸੀਂ ਮੈਨੂੰ ਖਿਜਾਣਾ ਵਾ? ਮੈਂ ਨਾਜ਼ਰੀਨ ਯਾਰ ਤੇ ਨਾ ਅੱਛਾ ਮੇਰੀ ਗੱਲ ਸੁਣੋ ਨਾਜ਼ਰੀਨ ਮੈਂ ਤੈਨੂੰ ਗੱਲ ਦੱਸਦਾ। ਇਸ ਬੰਦੇ ਨਾਲ ਰੋਜ਼ ਇਸ ਟਾਈਮ 2 ਵਜੇ ਨਾ 2 ਤੋਂ ਲੈ ਕੇ 3 3:30 ਤੱਕ ਇਹਨੇ ਕਿਸੇ ਨਾ ਕਿਸੇ ਤੇ ਮੇਰੇ ਕਲੇਸ਼ ਪਾਉਣੀ ਹੁੰਦੀ ਗੱਲ ਤੇ। ਜਿਹੜੀ ਮੈਂ ਗੱਲ ਕਰਨੀ ਨਾ ਇਹਨੇ ਕੋਈ ਨਾ ਕੋਈ 13ਵੀਂ ਜਾਨੀ ਆ। ਹੁਣ ਇੰਗਲਿਸ਼ ਫਿਲਮਾਂ ਦੀ ਗੱਲ ਹੋ ਰਹੀ ਸੀ ਮੈਂ ਕਿਹਾ ਯਾਰ ਵੀਡੀਓ ਬਣਾਉਂਦੇ ਆ ਆਪਣੇ ਨਾਜ਼ਰੀਨ ਨੂੰ ਨਾਲ ਸ਼ਾਮਲ ਕਰਦੇ ਆ।